ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਫੇਸਬੁੱਕ ਮੈਸੇਜ ਵੀਰ ਅਮਰੀਕ ਸਿੰਘ ਖਾਲਸਾ ਜੀ ਦਾ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਨਿਰਦੋਸ਼ਾਂ ਦੇ ਕਾਤਲ ਮੋਦੀ ਤੇ ਸਿੱਖਾਂ ਦੇ ਦੁਸ਼ਮਣ ਅਰੁਣ ਜੇਤਲੀ ਨੇ ਜਿੱਥੇ ਇਸ ਲਾਰੇ ਪੰਜਾਬੀਆਂ ਨੂੰ ਲਾਏ ਸੀ ਕਿ ਅਸੀਂ ਸਰਕਾਰ ਵਿੱਚ ਆਏ ਤਾਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ, ਪਰ ਇਹਨਾਂ ਦਾ ਇਹ ਝੂਠਾ ਚਿਹਰਾ ਤੇ ਪੰਜਾਬ ਦੇ ਲੋਕਾਂ ਪ੍ਰਤੀ ਗੰਦੀ ਸੋਚ ਉਸ ਵੇਲੇ ਕਲੀਅਰ ਹੋ ਗਈ ਜਦੋਂ 26 ਮਈ ਨੂੰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਖੇ ਇਸ ਦੇ ਬੀਜੇਪੀ ਵਰਕਰਸ ਤੇ ਉੱਥੇ ਦੇ ਬੀਜੇਪੀ ਪ੍ਰਧਾਨ ਪ੍ਰਮੋਦ ਦੇਵਗਨ ਨੇ ਸੜਕ ਤੇ ਸ਼ਰੇਆਮ ਡੀਜੇ ਲਗਾ ਕੇ ਤੇ ਲੋਕਾਂ ਨੂੰ ਪਾਣੀ ਦੀ ਤਰ੍ਹਾਂ ਸ਼ਰਾਬ ਪਿਲਾਈ ਤੇ ਉੱਥੇ ਜਸ਼ਨ ਮਨਾਏ। ਇਸ ਕਿਹੜੀ ਜਗ੍ਹਾ ਵਿੱਚ ਟਾਊਨ ਅਟਾਰੀ ਚਲੋ ਓਕੇ। ਇਸ ਸਾਰੇ ਪਾਗਲਪਨ ਨੂੰ ਇਹਨਾਂ ਨੇ ਸ਼ਰਾਬ ਦੇ ਲੰਗਰ ਦਾ ਨਾਂ ਦਿੱਤਾ, ਜਿੱਥੇ ਇਹਨਾਂ ਨੇ ਲੰਗਰ ਵਰਗੇ ਪਵਿੱਤਰ ਸ਼ਬਦ ਦੀ ਵਰਤੋਂ ਸ਼ਰਾਬ ਲਈ ਕੀਤੀ। ਉੱਥੇ ਇੱਕ ਵਾਰ ਫਿਰ ਤੋਂ ਉਹੀ ਸੀਨ ਦੁਹਰਾਇਆ ਜਦੋਂ ਸੰਤ ਜੀ ਵੇਲੇ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਦੇਣ ਦੇ ਵਿਰੋਧ ਵਿੱਚ ਬੀੜੀ ਸਿਗਰਟਾਂ ਸ਼ਰਾਬ ਫੜ ਕੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਸੀ। ਹੁਣ ਵੀ ਇਸੇ ਤਰ੍ਹਾਂ ਇਹਨਾਂ ਵੱਲੋਂ ਵੰਗਾਰਿਆ ਗਿਆ। ਉਹ ਵੀ ਜਦੋਂ ਕੁਝ ਦਿਨ ਪਹਿਲਾਂ ਭਾਈ ਵੰਡਾਲਾ ਵੱਲੋਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਦਿਵਾਉਣ ਲਈ ਇੱਕ ਮਾਰਚ ਹਜ਼ਾਰਾਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਕੱਢਿਆ ਗਿਆ ਸੀ, ਪਰ ਦੁੱਖ ਦੀ ਗੱਲ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਗੂੜੀ ਨੀਂਦ ਵਿੱਚ ਸੁੱਤੇ ਪਏ ਹਨ। ਹੁਣ ਸਿੰਘਾਂ ਨੂੰ ਸੁਚੇਤ ਹੋਣਾ ਪਵੇਗਾ ਕਿਉਂਕਿ ਇਹ ਸ਼ੁਰੂਆਤ ਹੈ। ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹੇ ਕਾਰਨਾਮੇ ਰੋਜ਼ ਹੋਣਗੇ। ਗੱਲ ਤਾਂ ਹੁਣ ਸਿੱਖਾਂ ਦੀ ਹੈ ਕਿ ਇਕਜੁੱਟ ਹੋ ਕੇ ਇਹਨਾਂ ਦਾ ਵਿਰੋਧ ਕਰਨਾ ਹੈ ਜਾਂ ਫਿਰ ਇਹਨਾਂ ਦੇ ਗੁਲਾਮ ਬਣ ਕੇ ਇਹੋ ਜਿਹੀਆਂ ਗੱਲਾਂ ਬਰਦਾਸ਼ਤ ਕਰਨੀਆਂ ਹਨ। ਅਮਰੀਕ ਸਿੰਘ ਖਾਲਸਾ ਜੀ। ਡਾਕਟਰ ਸਾਹਿਬ ਵੀਰ ਅਮਰੀਕ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਫੇਸਬੁੱਕ ਰਾਹੀਂ, ਉਹਨਾਂ ਦਾ ਮੈਸੇਜ ਮਿਲਿਆ ਜੀ ਜੀ। ਔਰ ਇਹ ਘਟਨਾ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਜਦੋਂ ਮੈਂ ਇਹਨੂੰ ਦੇਖਿਆ ਈਮੇਲ ਤੇ ਇਹ ਅਟਾਰੀ ਸੈਕਟਰ ਦੀ ਹੈ, ਬਾਰਡਰ ਦੇ ਉੱਤੇ ਜੀ। ਔਰ ਉਹਦੇ 'ਚ ਉਹਨਾਂ ਨੇ ਬੀਜੇਪੀ ਦੇ ਉਸ ਕਾਰਕੁਨ ਦਾ ਨਾਮ ਵੀ ਦਿੱਤਾ ਹੈ ਕਿ ਕਿਵੇਂ ਉਹਨੇ ਜਿਹੜਾ ਉਸ ਨੂੰ ਸ਼ਰਾਬ ਦਾ ਲੰਗਰ ਇਹ ਵੱਡਾ ਲਾ ਕੇ ਜਿਹੜੀ ਹੈ ਇੱਕ ਵੱਡਾ ਮੋਟੋ ਇਸ ਨੂੰ ਵਰਤਾਇਆ ਗਿਆ ਜੀ। ਔਰ ਉਹਨਾਂ ਨੇ ਕਿਉਂਕਿ ਇਹੀ ਦਿਨ ਨੇ ਆਲਮੋਸਟ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਇਹ ਦੋ ਘਟਨਾਵਾਂ ਹੋਈਆਂ ਸਨ, ਜਦੋਂ ਕਿ ਸਿੱਖ ਜਥੇਬੰਦੀਆਂ ਨੇ ਦਲ ਖਾਲਸਾ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਮੰਗ ਕੀਤੀ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ, ਜਿਹਦਾ ਮਤਲਬ ਸੀ ਕਿ ਤੰਬਾਕੂ ਔਰ ਸ਼ਰਾਬ ਦੀਆਂ ਦੁਕਾਨਾਂ ਜਿਹੜੀ ਚਾਰ ਦੀਵਾਰੀ ਹੈ ਸ਼ਹਿਰ ਦੀ ਉਸ ਤੋਂ ਬਾਹਰ ਖੜੀਆਂ ਜਾਣ ਜੀ। ਔਰ ਇਸ ਗੱਲ ਨੂੰ ਚੈਲੰਜ ਕਰਦਿਆਂ ਹੀ ਉਹਨਾਂ ਨੇ ਇਸ ਤੋਂ 2 ਦਿਨ ਪਹਿਲਾਂ ਹਿੰਦੂਆਂ ਨੇ 2-3 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਕਾਊਂਟਰ ਪ੍ਰੋਟੈਸਟ ਰੱਖਿਆ, ਜਿਹੜਾ ਪ੍ਰੋਟੈਸਟ ਤੋਂ ਵੀ ਪਹਿਲਾਂ ਸੀ। ਔਰ 10,000 ਦੇ ਕਰੀਬ ਹਿੰਦੂਆਂ ਨੇ ਉਸ ਦੇ ਵਿੱਚ ਪੂਰੇ ਹਥਿਆਰਾਂ ਦਾ ਵੀ ਮੁਜ਼ਾਹਰਾ ਕੀਤਾ ਜੀ। ਵੱਡੀਆਂ ਵੱਡੀਆਂ ਡਾਂਗਾਂ ਦੇ ਉੱਤੇ ਉਹਨਾਂ ਨੇ ਸਿਗਰਟਾਂ ਦੇ ਬੰਡਲ ਬੰਨੇ ਹੋਏ ਸੀ ਔਰ ਨਾਰੇ ਲਾ ਰਹੇ ਸੀ ਕਿ ਵੀ ਕੱਚ ਕੰਗਾ ਕੜਾ ਕਿਰਪਾਨ ਇनको भेजो पाकिस्तान जी, सिगरेट बीड़ी पिएंगे शान के साथ जिएंगे। ਸੋ ਉਸ ਨੂੰ ਉਹਨਾਂ ਨੇ ਰੈਫਰ ਕੀਤਾ ਹੈ ਵੀਰ ਅਮਰੀਕ ਸਿੰਘ ਜੀ ਨੇ ਜੀ ਕਿ ਕਿਵੇਂ ਇਹਨਾਂ ਨੇ ਜਿਹੜਾ ਉਹ ਦਿੱਤਾ ਸੀ ਪ੍ਰਭਾਵ, ਅੱਜ ਪ੍ਰੈਕਟੀਕਲੀ ਉਹਨੂੰ ਜਿਹੜਾ ਉਹ ਲਾਗੂ ਕਰ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਰੈਫਰੈਂਸ ਦਿੱਤੀ ਹੈ ਵੀ ਕਿੱਥੇ ਇਹ ਅਰੁਣ ਜੇਤਲੀ ਇਹਨਾਂ ਦਾ ਕੈਂਡੀਡੇਟ ਜਦੋਂ ਆਪਣੀ ਇਲੈਕਸ਼ਨ ਕੈਂਪੇਨਿੰਗ ਕਰ ਰਿਹਾ ਸੀ ਉਦੋਂ ਤੋਂ ਕਹਿ ਰਿਹਾ ਸੀ ਕਿ ਜੀ ਸਾਨੂੰ ਤੁਸੀਂ ਮੌਕਾ ਦਿਓ, ਇੱਕ ਵਾਰੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਜੀ ਜੀ। ਜਾਂ ਬਾਦਲ ਜਦੋਂ ਵੀ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਪੰਜਾਬ ਤੁਹਾਡਾ ਨਸ਼ਿਆਂ ਦੀ ਮੰਡੀ ਬਣਿਆ ਹੋਇਆ, ਜਵਾਨੀ ਤੁਹਾਡੀ ਨਸ਼ਿਆਂ 'ਚ ਹੈ, ਉਹ ਕਹਿੰਦਾ ਜੀ ਇਹ ਤਾਂ ਸੈਂਟਰ ਗਵਰਨਮੈਂਟ ਦਾ ਕਸੂਰ ਹੈ, ਇਹ ਤਾਂ ਜਿਹੜਾ ਬਾਰਡਰ ਦੇ ਉੱਤੇ ਸਾਡੀ ਥੋੜੀ ਪੁਲਿਸ ਲੱਗੀ ਹੋਈ ਹੈ, ਸੈਂਟਰ ਦੀ ਫੌਜ BSF ਲੱਗੀ ਹੈ, ਇਹ ਉਹਨਾਂ ਦੀ ਕਮਜ਼ੋਰੀ ਕਰਕੇ। ਔਰ ਹੁਣ ਜਦੋਂ ਦਾ ਸਿੰਥੈਟਿਕ ਡਰੱਗਸ ਦਾ ਮਾਮਲਾ ਸਾਹਮਣੇ ਆ ਗਿਆ, ਨਹੀਂ ਤਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਡਰੱਗ ਜਿਹੜੀਆਂ ਨੇ ਪੰਜਾਬ 'ਚ ਹੀ ਪ੍ਰੋਡਿਊਸ ਹੋ ਰਹੀਆਂ ਨੇ ਵੱਡੇ ਮਾਮਲੇ 'ਚ। ਇਹ ਤਾਂ ਜਦੋਂ ਜਗਦੀਸ਼ ਭੋਲੇ ਦਾ ਕੇਸ ਸਾਹਮਣੇ ਆਇਆ ਤਾਂ ਫਿਰ 16,000 ਕਰੋੜ ਦੀਆਂ ਜਿਹੜੀਆਂ ਡਰੱਗਸ ਦੀ ਗੱਲ ਤੁਰੀ ਔਰ ਉਸ ਤੋਂ ਤੁਰਦੇ ਆਇਆ ਵੀ ਉਹਦੇ 'ਚੋਂ ਇੰਨਾ ਅਮਾਊਂਟ ਦੀਆਂ ਜਿਹੜੀਆਂ ਨੇ ਉਹ 60,000 ਕਰੋੜ ਪਹਿਲਾਂ ਆਈ ਔਰ ਉਹਦੇ 'ਚੋਂ ਇੰਨੇ ਹਜ਼ਾਰ ਕਰੋੜ ਜਿਹੜੀ ਆ ਉਹ ਤਾਂ ਸਿੰਥੈਟਿਕ ਡਰੱਗ ਹੈ ਜਿਹੜੀ ਇਹੀ ਬਣਾ ਰਹੇ ਨੇ ਜੀ। ਸੋ ਜ਼ਾਹਰ ਹੈ ਕਿ ਵੀ ਉਸ ਤੋਂ ਬਾਅਦ ਹੁਣ ਬਾਦਲ ਇਸ ਗੱਲ ਨੂੰ ਤਾਂ ਉਹਦਾ ਨਹੀਂ ਕਹਿੰਦਾ, ਲੇਕਿਨ ਇਹ ਕਹਿਣਾ ਕਿ ਜੀ ਪੰਜਾਬ 'ਚ ਦੇਖੋ ਜੀ ਚੋਣਾਂ ਵੇਲੇ ਸਭ ਤੋਂ ਜ਼ਿਆਦਾ ਡਰੱਗ ਅਸੀਂ ਪੰਜਾਬ 'ਚ ਫੜੀ ਹੈ, ਇਹ ਸਾਡੀ ਮੁਸਤੈਦੀ ਦੱਸਦੀ ਹੈ ਕਿ ਪੰਜਾਬ ਪੁਲਿਸ ਸਾਡੀ ਕਿੰਨੀ ਅਲਰਟ ਹੈ।
ਲੇਕਿਨ ਜ਼ਾਹਰ ਹੈ ਵੀ ਜੇ ਹੁਣ ਬੀਜੇਪੀ ਜਿਹੜੀ ਹੈ ਉਹ ਮੋਦੀ ਦੀ ਸੈਲੀਬ੍ਰੇਸ਼ਨ ਕਰ ਰਹੀ ਹੈ ਸ਼ਹਿਰ 'ਚ ਲਾ ਕੇ ਸ਼ਰਾਬ, ਔਰ ਜਿਹੜਾ ਇਸ ਤੋਂ ਵੀ ਜਿਹੜਾ ਦੁਖਦਾਈ ਗੱਲ ਹੈ ਕਿ ਇਹਨਾਂ ਨੇ ਕਿਵੇਂ ਹੌਲੀ ਹੌਲੀ ਸਾਡੇ ਪਵਿੱਤਰ ਜਿਹੜੇ ਸ਼ਬਦ ਧਾਰਮਿਕ ਜਿਹਨਾਂ ਦੀ ਕੋਨੋਟੇਸ਼ਨ ਸੀ ਜਾਂ ਧਾਰਮਿਕ ਸਤਿਕਾਰ ਸੀ ਜੀ, ਉਹਨਾਂ ਨੇ ਕਿਵੇਂ ਜਿਹੜਾ ਉਹ ਹੌਲਿਆਂ ਕੀਤਾ। ਪਹਿਲਾਂ ਤਾਂ ਬਾਦਲ ਜ਼ਿੰਮੇਵਾਰ ਹੈ ਕਿ ਜਿਹਨੇ ਆਪਣਾ ਸਿਆਸੀ ਡਰਾਮੇਬਾਜ਼ੀ ਜਿਹੜੀ ਉਹ ਕਰਦਾ ਜਾ ਕੇ ਚੈੱਕ ਵੰਡਦਾ, ਉਹਨੇ ਸੰਗਤ ਦਰਸ਼ਨ ਦਾ ਨਾਂ ਦਿੱਤਾ ਜੀ। ਹੁਣ ਸੰਗਤ ਸ਼ਬਦ ਜਿਹੜਾ ਸਿੱਖੀ ਕੰਟੈਕਸਟ ਦੇ ਵਿੱਚ ਹੀ ਹਮੇਸ਼ਾ ਇਸਤੇਮਾਲ ਹੋਇਆ, ਗੁਰੂ ਕੇ ਹਜ਼ੂਰ, ਸਾਧ ਸੰਗਤ ਜਾਂ ਸੰਗਤ ਸ਼ਬਦ ਅਸੀਂ ਕਹਿੰਦੇ ਆ। ਇਹਨੂੰ ਕਦੇ ਵੀ ਸਿਆਸੀ ਤੌਰ ਤੇ ਉਹਨੂੰ ਪੋਲੀਟੀਕਲ ਜਨਤਾ ਤੇ ਕਿਹਾ ਜਾਂਦਾ ਸੀ ਜਾਂ ਰੈਲੀ ਜਨਤਾ ਦੀ ਕਿਹਾ ਜਾਂਦਾ ਸੀ ਜਾਂ ਜਿਹੜਾ ਕੋਈ ਜਨਤਾ ਦਾ ਮਜਮਾ ਕਿਹਾ ਜਾਂਦਾ ਸੀ, ਉਹਨੂੰ ਸੰਗਤ ਸ਼ਬਦ ਨਹੀਂ ਸੀ ਇਸਤੇਮਾਲ ਕੀਤਾ ਜਾਂਦਾ। ਲੇਕਿਨ ਬਾਦਲ ਨੇ ਸਭ ਤੋਂ ਪਹਿਲਾਂ ਸੰਗਤ ਦਰਸ਼ਨ, ਔਰ ਦਰਸ਼ਨ ਸ਼ਬਦ ਵੀ ਅਸੀਂ ਧਾਰਮਿਕ ਦੁਨੀਆ ਦੇ ਵਿੱਚ ਇਸਤੇਮਾਲ ਕਰਦੇ ਹਾਂ। ਗੁਰੂ ਸਾਹਿਬ ਦੇ ਅਸੀਂ ਦਰਸ਼ਨ ਦੀਦਾਰ ਕਰਦੇ ਹਾਂ। ਕਿਸੇ ਹੋਰ ਨੂੰ ਅਸੀਂ ਮਿਲਣ ਜਾਂਦੇ ਹਾਂ ਤਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਦਰਸ਼ਨ ਕਰਨ ਚੱਲੇ ਹਾਂ। ਸੋ ਹੁਣ ਇਹਦੇ ਨਾਲ ਸੰਗਤ ਦਰਸ਼ਨ ਦੇ ਨਾਲ ਦੋਨੋਂ ਹੀ ਸ਼ਬਦ ਜਿਹੜੇ ਨੇ ਉਹਨਾਂ ਦੀ ਜਿਹੜੀ ਸਿੱਖੀ ਵੈਲਿਊ ਸੀ ਉਹਨੂੰ ਖਤਮ ਕਰਕੇ ਘਟੀਆ ਸਿਆਸੀ ਲੈਵਲ ਤੇ ਲੈ ਆਏ ਜੀ। ਔਰ ਹੁਣ ਇਸੇ ਤਰ੍ਹਾਂ ਲੰਗਰ ਸ਼ਬਦ ਹੈ। ਹੁਣ ਲੰਗਰ ਗੁਰੂ ਕੇ ਹਜ਼ੂਰ ਅਰਦਾਸਾ ਸੋਧ ਕੇ ਕਿਰਪਾਨ ਭੇਟ ਕਰਕੇ ਜਿਹੜਾ ਗੁਰੂ ਦੀ ਕਿਰਪਾ ਦਾ ਨਾਲ ਵਾਲਾ ਜਿਹੜਾ ਹੈ ਉਹਨੂੰ ਵਰਤਾਏ ਜਾਣ ਨੂੰ ਅਸੀਂ ਲੰਗਰ ਕਹਿੰਦੇ। ਜਦੋਂ ਪ੍ਰਸ਼ਾਦ ਨੂੰ ਕਿਰਪਾਨ ਭੇਟ ਹੁੰਦਾ ਉਹ ਦੇ ਗਏ, ਇਸੇ ਤਰ੍ਹਾਂ ਲੰਗਰ ਦੀ ਅਰਦਾਸ ਹੁੰਦੀ ਹੈ ਔਰ ਲੰਗਰ ਦੇ ਵਿੱਚ ਜਿੱਥੇ ਲੰਗਰ ਬਣਦਾ ਉੱਥੇ ਹੀ ਅਰਦਾਸ ਕਰਕੇ ਕਿਰਪਾਨ ਭੇਟ ਕਰਕੇ ਉਹਨੂੰ ਵਰਤਾਇਆ ਜਾਂਦਾ। ਹੁਣ ਪਹਿਲਾਂ ਤਾਂ ਜਿਹੜੀ ਚੀਜ਼ ਕੋ ਬਾਹਰ ਕਿਸੇ ਦੀ ਰੈਸਟੋਰੈਂਟ 'ਚ ਬਣੀ ਆ ਉਹਨੂੰ ਵੀ ਅਸੀਂ ਕਹੀ ਜਾਈਏ ਜੀ ਕਿ ਚਲੋ ਲੰਗਰ ਛਕ ਖਾਈਏ। ਉਹਦਾ ਮਤਲਬ ਇਹ ਹੈ ਵੀ ਅਸੀਂ ਲੰਗਰ ਸ਼ਬਦ ਨੂੰ ਕਿਸ ਲੈਵਲ ਤੱਕ ਲਿਆਏ। ਔਰ ਹੁਣ ਸ਼ਰਾਬ ਜਿਹੜੀ ਕਿ ਨਸ਼ੇ ਦੇ ਤੌਰ ਤੇ ਬਵਰਜਤ ਹੈ, ਨਾ ਸਿਰਫ ਸਿੱਖਾਂ 'ਚ ਹਿੰਦੂਆਂ 'ਚ ਵੀ, ਉਹਨਾਂ ਦਾ ਕਿਹੜਾ ਉਹਨਾਂ ਨੇ ਕੋਈ ਸੈਂਕਸ਼ਨ ਦਿੱਤੀ ਹੋਈ ਹੈ। ਲੇਕਿਨ ਇੱਕ ਤੁਸੀਂ ਕਾਨੂੰਨ ਦੀ ਖਿਲਾਫ ਵਰਜ਼ੀ ਕਰ ਰਹੇ ਹੋ ਕਿ ਸੜਕ ਦੇ ਉੱਤੇ ਤੁਸੀਂ ਸ਼ਰਾਬ ਜਿਹੜੀ ਆ ਉਹ ਵੰਡ ਰਹੇ ਹੋ ਔਰ ਉਹਦੇ ਲਈ ਸ਼ਬਦ ਤੁਸੀਂ ਲੰਗਰ ਦਾ ਇਸਤੇਮਾਲ ਕਰ ਰਹੇ ਹੋ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀਰ ਅਮਰੀਕ ਸਿੰਘ ਜੀ ਨੇ ਕਿ ਵੀ ਪੁਲਿਸ ਤੇ ਪ੍ਰਸ਼ਾਸਨ ਤਾਂ ਸੁੱਤੇ ਪਏ ਨੇ। ਸੁੱਤੇ ਕੀ ਨੇ? ਸੁੱਤੇ ਨਹੀਂ ਨੇ, ਉਹ ਤਾਂ ਇਸ ਸਾਰੇ ਸਹਿਯੋਗੀ ਨੇ, ਕਿਉਂਕਿ ਅਲਟੀਮੇਟਲੀ ਏਜੰਸੀਆਂ ਦਾ ਸ਼ੋਅ ਹੈ। ਏਜੰਸੀਆਂ ਨੇ ਤੁਹਾਡੀ ਜਵਾਨੀ ਨੂੰ ਡਰੱਗਸ ਵੱਲ ਲਾਇਆ ਹੈ, ਤੁਹਾਡੇ ਧਰਮ ਨੂੰ ਉਹਨਾਂ ਨੇ ਇੱਕ ਜੈਨਰਲ ਜਿਹਾ ਇੱਕ ਟੂਰਿਸਟ ਸਪਾਟ ਬਣਾ ਦਿੱਤਾ ਹੈ। ਅੱਜ ਹਰਮੰਦਰ ਸਾਹਿਬ ਨੂੰ ਵੀ ਹੁਣ ਤਾਂ ਇਕੱਲਾ ਉੱਥੇ ਕੜਾਹ ਪ੍ਰਸ਼ਾਦ, ਹੁਣ ਪਿੰਨੀ ਪ੍ਰਸ਼ਾਦ ਆ ਗਿਆ, ਉਹ ਵੀ ਜਿਹੜਾ ਜੀ ਪਿੰਨੀ ਪ੍ਰਸ਼ਾਦ ਉੱਥੇ ਬੈਠੇ ਨੇ ਹਿੰਦੂ ਵਪਾਰੀ ਜਿਹੜੇ ਤੁਹਾਨੂੰ ਘਰ ਬੈਠੇ ਵੀ ਇੱਥੇ ਪਹੁੰਚਾ ਦਿੰਦੇ ਨੇ, ਬਾਹਰੋਂ ਬਾਹਰ ਹੀ ਘਰਾਂ 'ਚ ਤੁਸੀਂ ਡਿਲੀਵਰ ਕਰਾ ਲਓ, ਅਮਰੀਕਾ ਕੈਨੇਡਾ 'ਚ ਕਰਾ ਲਓ। ਸੋ ਉਹ ਉਹਨਾਂ ਨੇ ਉਹਨੂੰ ਕਮਰਸ਼ੀਅਲਾਈਜ਼ ਕੀਤਾ ਤੇ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਉਹਨਾਂ ਨੂੰ ਜਿਹੜਾ ਉਹ ਡਿਲੂਟ ਕਰਦੇ ਆ, ਹੁਣ ਉਹ ਸ਼ਰਾਬ ਦਾ ਲੰਗਰ ਬਣਾ ਲਓ ਜੀ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਕਜੁੱਟ ਹੋ ਕੇ ਅਸੀਂ ਆਪਣੀ ਤਾਕਤ ਦੇ ਨਾਲ ਕੋਈ ਤਬਦੀਲੀ ਕਰ ਸਕਦੇ ਹਾਂ, ਨਹੀਂ ਤਾਂ ਇਹ ਜਿਹੜਾ ਇਹ ਸਾਰਾ ਕੁਝ ਹੈ ਬੜਾ ਉਦਾਸੀ ਵਾਲਾ ਔਰ ਦਿਲਗੀਰੀ ਵਾਲਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।